ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ, ਕੁਰਾਏ ਨਹੀਂ ਪਾਉਂਦਾ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਫੱਟ ਜਿਹੜੇ ਹੁੰਦੇ ਨੇ ਇਹ ਐਡੀ ਛੇਤੀ ਭਰਦੇ ਕਿਉਂ ਨੇ? ਬਲਕਿ ਬਾਜ਼ ਫੱਟ ਤੇ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਕਿ ਕਦੀ ਵੀ ਭਰਦੇ ਹੀ ਨਹੀਂ। ਕਦੀ ਗੌਰ ਕਰੋ, ਕਦੀ ਸੋਚੋ ਕਿ ਉਹ ਫੱਟ ਜਿਹੜੇ ਸਾਡੀ ਤਾਰੀਖ ਤੇ ਲੱਗੇ ਨੇ, ਵੰਡ ਤੋਂ ਪਹਿਲੇ ਦੇ ਲੱਗੇ ਚਲੇ ਆ ਰਹੇ ਨੇ, ਵੰਡ ਤੋਂ ਬਾਅਦ ਵੀ ਲੱਗਦੇ ਆ ਰਹੇ ਨੇ। ਉਹ ਫੱਟ ਕਿਦੋਂ ਮੁੰਦਮਿਲ ਹੋਣਗੇ, ਕਿਦੋਂ ਉਹ ਫੱਟ ਭਰਨਗੇ, ਕਿਦੋਂ ਹੋਰ ਫੱਟ ਨਹੀਂ ਲੱਗਣਗੇ। ਤੁਸੀਂ ਸੋਚਦੇ ਹੋਵੋਗੇ ਕਿ ਇਹ ਜ਼ਖਮਾਂ ਦਾ ਮੌਸਮ ਤੇ ਨਹੀਂ, ਸਿਆਸੀ ਜ਼ਖਮਾਂ ਦਾ ਮੌਸਮ ਹੈ ਤੇ ਮੈਂ ਕੋਈ ਹੋਰ ਜ਼ਖਮਾਂ ਨੂੰ ਲੈ ਕੇ ਬੈਠ ਗਿਆ ਹਾਂ। ਗੱਲ ਇਹ ਹੈ ਕਿ ਇੱਕ ਹਾਲੀਆ ਫੈਸਲਾ ਸਾਹਮਣੇ ਆਇਆ ਹੈ ਪੰਜਾਬ ਹਕੂਮਤ ਦਾ ਕਿ ਉਹਨਾਂ ਨੇ ਉਹ ਵਜ਼ੀਫੇ ਬੰਦ ਕਰਤੇ ਨੇ ਜਿਹੜੇ ਕਿ ਮਜ਼ਦੂਰ ਬੱਚਿਆਂ ਨੂੰ ਦੇਣੇ ਸਨ। ਜਿਹੜੇ ਬੱਚੇ ਮੁਸ਼ੱਕਤ ਕਰਦੇ ਸਨ, ਜਿਹੜੇ ਬੱਚੇ ਭੱਠਿਆਂ ਦੇ ਇੱਟਾਂ ਤੇ ਕੰਮ ਕਰਦੇ ਸਨ, ਉਹਨਾਂ ਬੱਚਿਆਂ ਨੂੰ ਫੀ ਕਸ ਬੱਚਾ 1000 ਰੁਪਏ ਵਜ਼ੀਫੇ ਦੇਣ ਦਾ ਐਲਾਨ ਹੋਇਆ ਸੀ। ਮਿਲਿਆ ਵੀ, ਕੁਝ ਅਰਸਾ ਮਿਲੇ ਨੇ ਉਹ ਪੈਸੇ, ਉਹ ਵਜ਼ੀਫੇ। ਫਿਰ ਹੋਇਆ ਇੰਜ ਕਿ ਉਹਦੇ ਵਿੱਚ ਇੰਨੀ ਕੁ ਖੁਰਦ-ਬੁਰਦ ਹੋਈ ਕਿ ਪਤਾ ਹੀ ਨਹੀਂ ਲੱਗਿਆ ਕਿ ਪੈਸਾ ਜਿਹੜਾ ਉੱਤੋਂ ਆ ਰਿਹਾ ਸੀ ਵਜ਼ੀਫਿਆਂ ਦਾ ਉਹ ਜਾ ਕਿਹੜੇ ਪਾਸੇ ਰਿਹਾ ਹੈ, ਕਿਹੜੀਆਂ ਖੁੱਡਾਂ 'ਚ ਵੜ ਰਿਹਾ ਹੈ। ਬਾਲ ਤੇ ਉਵੇਂ ਵਿਲਕਦੇ ਫਿਰਦੇ ਨੇ, ਕਿਸੇ ਨੂੰ ਤਾਂ ਸਟਾਈਪੈਂਡ ਲੱਭ ਹੀ ਨਹੀਂ ਰਿਹਾ। ਲਿਹਾਜ਼ਾ ਹਕੂਮਤ ਨੇ ਫੈਸਲਾ ਕੀਤਾ ਕਿ ਜਦ ਤੱਕ ਤਹਿਕੀਕਾਤ ਮੁਕੰਮਲ ਨਹੀਂ ਹੁੰਦੀਆਂ ਉਸ ਵੇਲੇ ਤੱਕ ਇਹ ਵਜ਼ੀਫੇ ਰੋਕ ਦਿੱਤੇ ਜਾਣ। ਹੁਣੇ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਜ਼ੀਫੇ ਚਾਲੂ ਹੁੰਦੇ ਨੇ ਜਾਂ ਨਹੀਂ ਹੁੰਦੇ, ਲੇਕਿਨ ਇਹਨਾਂ ਵਜ਼ੀਫਿਆਂ ਨੂੰ ਚਾਲੂ ਹੋਣਾ ਚਾਹੀਦਾ ਸੀ। ਇਹ ਕੋਈ ਐਡੀ ਵੱਡੀ ਰਕਮ ਨਹੀਂ ਸੀ। ਫੀ ਬਾਲ ਉਹਨਾਂ ਨੇ 1000 ਰੁਪਈਆ ਦੇਣਾ ਸੀ, ਜਿਹਨੇ ਕਿ ਪੜ੍ਹਨਾ ਸੀ, ਸਕੂਲੇ ਜਾਣਾ ਸੀ। ਉਹਦੇ ਲਈ ਬਸਤਾ ਵੀ ਮੁਫਤ ਸੀ, ਉਹਦੇ ਲਈ ਯੂਨੀਫਾਰਮ ਵੀ ਮੁਫਤ ਸੀ ਤੇ ਉਹਦੇ ਜੇਬ ਖਰਚ ਲਈ 1000 ਰੁਪਈਆ ਵਜ਼ੀਫਾ ਜਿਹੜਾ ਸੀ ਉਹ ਵੀ ਲਾਇਆ ਗਿਆ ਸੀ। ਹੁਣ ਇਹ ਵੇਖੋ ਕਿ ਸਾਡੇ ਹਾਂ ਬਾਂਡਿਡ ਲੇਬਰ ਜਾਂ ਜਿਸ ਨੂੰ ਅਸੀਂ ਬੰਧਵਾ ਮਜ਼ਦੂਰ ਕਹਿੰਦੇ ਹਾਂ, ਜਾਂ ਚਾਈਲਡ ਲੇਬਰ, ਜਾਂ ਫਿਰ ਹੈ ਕਿ ਫੈਮਿਲੀ ਲੇਬਰ, ਜਿਹਦੇ ਵਿੱਚ ਹੈ ਕਿ ਪੂਰੀ ਦੀ ਪੂਰੀ ਫੈਮਿਲੀ ਉਹ ਖਰੀਦ ਲਈ ਜਾਂਦੀ ਹੈ, ਵੇਚ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਉੱਤੇ ਸੂਦ ਦਰ ਸੂਦ ਇੰਨਾ ਪੈਸਾ ਚੜ੍ਹਾ ਦਿੱਤਾ ਜਾਂਦਾ ਹੈ ਕਿ ਉਹ ਨਸਲ ਦਰ ਨਸਲ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਰਹਿੰਦੇ ਨੇ। ਭਾਵੇਂ ਉਹ ਭੱਠਾ ਮਜ਼ਦੂਰ ਨੇ ਤੇ ਭਾਵੇਂ ਉਹ ਫਸਲਾਂ ਤੇ ਕੰਮ ਕਰਨ ਵਾਲੇ ਰਾਖ ਨੇ, ਹਾਰੀ ਨੇ, ਮਜ਼ਾਰੇ ਨੇ। ਹੁਣ ਉਹਨਾਂ ਨੂੰ ਕਾਬੂ ਕਰਨ ਲਈ ਮਾਲਕਾਨ ਕੀ ਕਰਦੇ ਸਨ? ਮਾਲਕਾਨ ਦਿੰਦੇ ਸਨ ਪੇਸ਼ਗੀ, ਐਡਵਾਂਸ। ਫਰਜ਼ ਕੀਤਾ ਜੇ ਉਹਨਾਂ ਨੇ 100 ਰੁਪਈਆ ਜਾਂ 1000 ਰੁਪਈਆ ਐਡਵਾਂਸ ਦੇ ਦਿੱਤਾ ਹੈ ਤੇ ਨਸਲ ਦਰ ਨਸਲ ਉਹਦਾ ਸੂਦ ਹੀ ਨਹੀਂ ਉਤਰਦਾ ਸੀ ਤੇ ਅਸਲ ਰਕਮ ਆਪਣੀ ਥਾਂ ਖੜੀ ਰਹਿ ਜਾਂਦੀ ਸੀ। ਲਿਹਾਜ਼ਾ ਜਿਹੜਾ ਖਾਨਦਾਨ ਪੰਜਾਬ 'ਚੋਂ ਬਗਾਵਤ ਕਰਨ ਦੀ ਕੋਸ਼ਿਸ਼ ਕਰਦਾ ਸੀ, ਉਹਨੂੰ ਉਹ ਛੱਤ ਸਿੰਧ ਵਿੱਚ ਕਿਸੇ ਹੋਰ ਨੂੰ ਆਪਣੇ ਰੰਗੇ ਵਡਕੇ ਨੂੰ ਵੇਚ ਛੱਡਦੇ ਸਨ ਤੇ ਉੱਥੋਂ ਦੇ ਰਾਖ, ਉੱਥੋਂ ਦੇ ਖੇਤ ਮਜ਼ਦੂਰ, ਉੱਥੋਂ ਦੇ ਹਾਰੀ, ਉੱਥੋਂ ਦੇ ਭੱਠਾ ਮਜ਼ਦੂਰ ਉਹ ਪੰਜਾਬ ਵਿੱਚ ਲਿਆਉਂਦੇ ਸਨ। ਇਹ ਐਕਸਚੇਂਜ ਉਹਨਾਂ ਦਾ ਹੁੰਦਾ ਰਹਿੰਦਾ ਸੀ। ਉਮੀਦ ਸੀ ਕਿ ਹਕੂਮਤ ਕੁਛ ਨਾ ਕੁਛ ਕਰੇਗੀ, ਵਜ਼ੀਫਾ ਇਹਨਾਂ ਬੱਚਿਆਂ ਦਾ ਲਾਏਗੀ ਤੇ ਇਹ ਅਗਾਂਹ ਪੜ੍ਹ ਸਕਣਗੇ, ਜ਼ਿੰਦਗੀ ਦੇ ਮੈਦਾਨ ਵਿੱਚ ਜਾ ਸਕਣਗੇ। ਲੇਕਿਨ ਗੱਲ ਫਿਰ ਉਹੀ ਮੈਂ ਆਪਣੀ ਦੁਹਰਾਵਾਂਗਾ ਕਿ ਫੱਟ ਲੱਗ ਜਾਂਦੇ ਨੇ। ਫੱਟ ਜਿਹੜੇ ਨੇ ਉਹ ਭਰਨ ਦੇ ਵਿੱਚ ਕਦੀ ਤੇ ਇੰਨਾ ਕੁ ਵੇਲਾ ਲੱਗਦਾ ਹੈ ਕਿ ਇੰਝ ਲੱਗਦਾ ਹੈ ਕਿ ਇਹ ਫੱਟ ਕਦੀ ਨਹੀਂ ਭਰਨਗੇ। ਹੁਣ ਵੇਖੋ ਨਾ ਕਿ 1995 ਦੇ ਵਿੱਚ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਇਸ ਗੱਲ ਦਾ ਹੁਕਮ ਦਿੱਤਾ
कि अज तक जो भी बंधवा मजदूरां नूं, बांडिड लेबर नूं, चाइल्ड लेबर नूं, फैमिली लेबर नूं जो भी एडवांस या पेशगी दी गई है वो माफ़ की जाती है और आइंदा तो पेशगी या एडवांस देना गैर कानूनी होगा। सुप्रीम कोर्ट का हुक्म सी कि चाइल्ड लेबर ते मुकम्मल बैन है तो हत्थां दे बने हुए कालीन भी ਉਹਦੇ ਨਾਲ भी एक सर्टिफिकेट देना पेगा कि ये चाइल्ड लेबर तो फ्री ने। पट्ठा मजदूर ਜਿਹੜੇ ਆਪਣੇ ਨਾਲ ਆਪਣੇ ਬਾਲਾਂ ਨੂੰ ਮੁਸ਼ੱਕਤ ਤੇ ਲਾਉਂਦੇ ਸਨ ਉਹਨਾਂ ਲਈ ਵੀ ਕਰ ਦਿੱਤਾ ਸੀ ਕਿ ਉਹ ਉਹਨਾਂ ਨੂੰ ਪੜ੍ਹਨੇ ਪਾਣ ਤੇ ਸਰਕਾਰ ਇਸ ਸਿਲਸਿਲੇ ਵਿੱਚ ਉਹਨਾਂ ਦੀ ਹੈਲਪ ਕਰੇਗੀ। ਪੱਠਾ ਮਜ਼ਦੂਰ ਵੰਡ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਪਿਛਦੇ ਟੁਰੇ ਆ ਰਹੇ ਨੇ। 70 ਦੀ ਦਿਹਾਈ ਦੇ ਵਿੱਚ ਇੱਕ ਤਨਜ਼ੀਮ ਸਾਹਮਣੇ ਆਈ ਸੀ BLLFP, पाकिस्तान बांडिड लेबर लिबरेशन फ्रंट ऑफ पाकिस्तान, ਜਿਹਦੇ के आगू सन एहसानुल्लाह खान, वो जर्नलिस्ट भी सन। उन्होंने पठा मजदूरों लिए बड़ा काम किया ते अखीर जिस हालात दे विच वो इत्थे रहे उहदे विच उन्होंने एक फिल्म कैमल जोकी भी बनाई ते दी कारपेट्स के नाम तो भी बनाई ते उहदे सिले दे विच उन्हां नूं भुगतना ये पिया कि अपने वतन तो जलावतनी अख्तियार करनी पई ते अजकल वो स्वीडन दे विच बांडिड लेबर लई, चाइल्ड लेबर लई ते सलेवरी लई काम कर रहे हैं। कहने का मकसद ये है कि इत्थे उच्च हथ इन्ने मजबूत ने कि वो सुप्रीम कोर्ट ऑफ पाकिस्तान के हुक्म नूं भी नहीं कबूलते कि उन्होंने बांडिड लेबर बंद की सी। सुप्रीम कोर्ट ऑफ पाकिस्तान ने चाइल्ड लेबर ते बैन लाया सी, पेशगी हमेशा लिए खत्म की सी, लेकिन उस ते अमल दरामद नहीं हो सकिया। हुण कोई ऐसा भी सिलसिला नज़र नहीं आता प्राइवेट सैक्टर दे विच कि जिवें BLLFP ने अपने बलोचिस्तान के इलाके विच ते दूसरे इलाके विच कोई तकरीबन 3000 के करीब स्कूल खोले सन ते हुण वो स्कूल भी सफ़ा हस्ती तो मिट चुके ने। बाल पता नहीं पढ़ते ने या नहीं पढ़ते या फिर दोबारा मजदूरी ते लग गए ने। ते साढ़े हाँ भी पब्लिक सैक्टर दे विच ऐसा कोई स्ट्रक्चर नहीं है जो कि उन्हां मजदूर बच्चों लई जो कि चाइल्ड लेबर का काम कर रहे हैं उन्हां दी स्कूलिंग का एहतमाम करे और उन्हां दी गैर हाज़री दे विच जो माशी नुकसान उन्हां दे घर नूं हुंदा है उन्होंने भी कंपनसेट करने की कोशिश करे। तो सरकारी सतह पर ये उम्मीद सी कि स्कूल खुले ने, पट्ठा मजदूरों के बच्चे उन्हां च पढ़नगे, यूनीफॉर्म भी फ्री है, बस्ते किताबां फ्री ने ते बाकी जरूरियात लई उन्हां दे खर्चे लई रोज़गार लई ਉਹਦੇ ਲਈ 1000 रुपया महीने का भी उन्होंने वजीफा लभेगा। लेकिन उस वजीफे दे विच भी जे घपला हो जाए तो तुसी आपे अंदाज़ा लाओ कि असी ज़हनी तौर पर किस स्टेज पर पहुँच चुके हैं कि असी मजदूर बच्चों का भी हक खान तो गुरेज नहीं करते। सरकार ने आर्जी तौर पर इस ते बैन लाया है, लेकिन उम्मीद है कि जे 100% शरह खुआंदगी चाहिए है तो इस वजीफे ने भी बहाल करना पेगा। ना सिर्फ ये है कि पट्ठा मजदूरों के बालों लिए स्कूल खोलने पैणगे बल्कि जिथे जिथे भी चाइल्ड लेबर है वो उस इलाके दे विच भी बालों के स्कूल ते तालीम बारगां के अदारे भी बनाने पैणगे। जे असी मुल्की माशत नूं तरक्की देनी है, तालीमी लिहाज दे नाल अगां वधना है, शरह खुआंदगी वधानी है, बांडिड लेबर का खात्मा करना है, चाइल्ड लेबर का खात्मा करना है, तो फिर पब्लिक सैक्टर ने भी बड़ा कुछ करना पैना है तो प्राइवेट सैक्टर नूं भी। तो गल निकी जाई यार फरूका की बनेगा इस दुनिया का, मैनू तो कोई समझ नहीं, तुहानू है जे समझो तो समझाओ, कहानी बने लाओ। गल निकी जाई यार फरूका की बनेगा इस दुनिया का, गल निकी जाई।